ਕੈਲੀਫੋਰਨੀਆ ਨੇ ਅੱਜ ਇੱਕ ਨਵਾਂ ਲਾਅ ਜਿਹੜਾ ਹੈ ਪਾਸ ਕਰ ਦਿੱਤਾ ਹੈ ਗਵਰਨਰ ਨੇ, ਜਿਹਦੇ ਨਾਲ ਹੁਣ ਬਹੁਤ ਸਾਰੇ ਜੋ ਰੀਟੇਲ ਸੈਂਟਰਸ ਹੈਗੇ ਆ, ਜਿਸ ਤਰ੍ਹਾਂ ਸੀਅਰਸ ਦੇ ਸਟੋਰ ਆ ਜਾਂ ਹੋਰ ਬੜੀਆਂ ਕੰਪਨੀਆਂ ਆ, ਸ਼ਟ ਡਾਊਨ ਹੋ ਰਹੀਆਂ। ਉੱਥੇ ਅਪਾਰਟਮੈਂਟਸ ਜਾਂ ਘਰਾਂ ਨੂੰ ਬਣਾਇਆ ਜਾ ਸਕੇ, ਸੋ ਤਾਂ ਕਿ ਜਿਹੜੇ ਘਰ ਆ ਉਹ ਜਲਦੀ ਤੋਂ ਜਲਦੀ ਤੇ ਤੇਜ਼ੀ ਦੇ ਨਾਲ ਬਣਾਏ ਜਾ ਸਕਣ। ਇਸੇ ਤਰ੍ਹਾਂ ਉਹਨਾਂ ਨੇ $1 ਬਿਲੀਅਨ 30 ਦੇ ਕਰੀਬ ਸ਼ਵਲ ਰੈਡੀ ਪ੍ਰੋਜੈਕਟਸ ਜੋ ਕੈਲੀਫੋਰਨੀਆ ਹਾਊਸਿੰਗ ਐਕਸਲਰੇਟ ਦੇ ਲਈ ਦਿੱਤੇ ਗਏ ਆ, ਜੋ 2755 ਦੇ ਕਰੀਬ ਨਵੇਂ ਘਰ ਬਣਾਉਣਗੇ। ਸੋ ਪੂਰਾ ਜ਼ੋਰ ਗਵਰਨਰ ਦਾ ਹੁਣ ਲੱਗਾ ਆ ਵੀ ਜਲਦੀ ਤੋਂ ਜਲਦੀ ਹੋਰ ਘਰ ਬਣਾਏ ਜਾਣ, ਤਾਂ ਕਿ ਜੋ ਸ਼ਾਰਟੇਜ ਹੈਗੀ ਆ ਉਸ ਨੂੰ ਪੂਰਾ ਕੀਤਾ ਜਾ ਸਕੇ। AV 2011 ਇਹ ਅਸੈਂਬਲੀ ਮੈਂਬਰ ਬਫੀ ਵਿਕਸ ਓਕਲੈਂਡ ਤੋਂ ਤੇ SV6 ਬਾਈ ਸੈਨੇਟਰ ਐਨਾ ਕੈਬਲਰੋ ਜੋ ਮਰਸਡ ਤੋਂ ਆ, ਇਹਨਾਂ ਨੇ ਇਹ ਬਿੱਲ ਕ੍ਰੀਏਟ ਕੀਤਾ ਸੀ। ਜੀ, ਸੋ ਪਬਲਿਕ ਟ੍ਰਾਂਜ਼ਿਟ ਏਰੀਆਜ਼ ਦੇ ਨਜ਼ਦੀਕ ਤੇ ਇਹਨਾਂ ਥਾਵਾਂ ਦੇ ਉੱਤੇ ਖਾਲੀ ਪਏ ਥਾਵਾਂ ਦੇ ਉੱਤੇ ਜਿਹੜਾ ਆ ਉਹ ਚੀਜ਼ ਹੋਊਗਾ। 2755 ਨਵੇਂ ਘਰ ਇਸ ਬਿੱਲ ਦੇ ਤਹਿਤ ਬਣਨ ਦੀਆਂ ਉਮੀਦ ਆ। ਗਵਰਨਰ ਨਿਊਸਮ, ਕਿਉਂਕਿ ਬਿੱਲਾਂ ਦਾ ਦੌਰ ਚੱਲ ਰਿਹਾ, 30 ਤਰੀਕ ਤੱਕ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਸਾਈਨ ਕਰਨੇ ਆ। ਸੋ ਗਵਰਨਰ ਨਿਊਸਮ ਨੇ ਇੱਕ ਹੋਰ ਨਵਾਂ ਬਿੱਲ ਅੱਜ ਉਸ ਨੂੰ ਕਾਨੂੰਨ ਜਿਹੜਾ ਉਹ ਬਣਾ ਦਿੱਤਾ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਸਕੂਲਾਂ ਨੂੰ ਇਹ ਹੁਣ ਹਦਾਇਤਾਂ ਆ ਵੀ ਉਹਨਾਂ ਨੂੰ ਅਮਰੀਕਨ ਮੇਡ ਫੂਡ ਹੀ ਪਰਚੇਜ਼ ਕਰਨਾ ਪਊਗਾ। ਸੋ ਜਿੰਨੀਆਂ ਵੀ ਪਬਲਿਕ ਇੰਸਟੀਟਿਊਸ਼ਨਸ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੂੰ ਅਮਰੀਕਨ ਮੇਡ ਫੂਡ ਪ੍ਰੋਡਕਟਸ ਦੇ ਲਈ ਹੀ ਜਿਹੜਾ ਉਹ ਹੋਊਗਾ। 1 ਜਨਵਰੀ 2024 ਤੋਂ ਇਹ ਲਾਗੂ ਹੋਣ ਜਾ ਰਿਹਾ ਹੈ। ਸੈਨੇਟ ਬਿੱਲ 490 ਦੇ ਤਹਿਤ ਪਬਲਿਕ ਇੰਸਟੀਟਿਊਸ਼ਨਸ ਜਿਨ੍ਹਾਂ 'ਚ ਸਕੂਲ ਵੀ ਜਿਹੜਾ ਉਹ ਆਉਂਦਾ ਆ, ਉਹ ਹੁਣ ਅਮਰੀਕਨ ਮੇਡ ਫੂਡ ਜਿਹੜੇ ਉਹ ਖਰੀਦਣਗੇ, ਅਨਲੈਸ 25% ਜਿਹੜੀ ਜੇ 25% ਤੋਂ ਵੱਧ ਜਿਹੜੀ ਕਾਸਟ ਆ ਉਹ ਇੰਪੋਰਟਡ ਵਨਸ ਦੀ ਜਿਹੜੀ ਉਹ ਹੁੰਦੀ ਆ। ਸੋ ਕਹਿੰਦੇ ਵੀ ਇਸ ਦੇ ਨਾਲ ਜਿਹੜੇ ਅਮਰੀਕਨ ਇੱਥੋਂ ਦੇ ਬਿਜ਼ਨਸਿਸ ਆ ਉਹਨਾਂ ਨੂੰ ਵਧਾਵਾ ਮਿਲੂਗਾ, ਖਾਸ ਕਰਕੇ ਕੈਲੀਫੋਰਨੀਆ ਦੀ ਐਗਰੀਕਲਚਰ ਇੰਡਸਟਰੀ ਤੇ ਐਗਰੀਕਲਚਰ ਵਰਕਰਸ ਦਾ ਵੀ ਇਸ ਦੇ ਵਿੱਚ ਬੈਨੀਫਿਟ ਜਿਹੜਾ ਉਹ ਹੋਊਗਾ, ਤੇ ਅਮਰੀਕਨ ਮੇਡ ਜਿਹੜਾ ਫੂਡ ਆ ਉਹੀ ਲੋਕਾਂ ਤੱਕ ਜਾਊਗਾ। ਸੋ ਬਿੱਲ ਦੇ ਆਥਰ ਸੈਨੇਟਰ ਐਨਾ ਕੈਬਲਰੋ, ਜਿਹੜੇ ਕਿ ਸਲੀਨਸ ਵੈਲੀ ਤੋਂ ਨੇ ਤੇ ਸੈਨ ਮਕੀਨ ਵੈਲੀ ਦੇ ਵਿੱਚ, ਉਹਨਾਂ ਨੇ ਕਿਹਾ ਸੀਗਾ ਵੀ 611 ਮਿਲੀਅਨ ਜਿਹੜੇ ਸਕੂਲ ਡਿਸਟ੍ਰਿਕਟਸ ਨੂੰ ਇਸ ਨੂੰ ਕਵਰ ਕਰਨ ਦੇ ਲਈ ਐਕਸਟਰਾ ਕਾਸਟ ਦੇ ਵਿੱਚ ਦਿੱਤੇ ਜਾਣਗੇ। ਕੈਲੀਫੋਰਨੀਆ ਨੇ ਅੱਜ ਇੱਕ ਨਵਾਂ ਲਾਅ ਜਿਹੜਾ ਹੈ ਪਾਸ ਕਰ ਦਿੱਤਾ ਹੈ ਗਵਰਨਰ ਨੇ, ਜਿਹਦੇ ਨਾਲ ਹੁਣ ਬਹੁਤ ਸਾਰੇ ਜੋ ਰੀਟੇਲ ਸੈਂਟਰਸ ਹੈਗੇ ਆ, ਜਿਸ ਤਰ੍ਹਾਂ ਸੀਅਰਸ ਦੇ ਸਟੋਰ ਆ ਜਾਂ ਹੋਰ ਬੜੀਆਂ ਕੰਪਨੀਆਂ ਆ, ਸ਼ਟ ਡਾਊਨ ਹੋ ਰਹੀਆਂ। ਉੱਥੇ ਅਪਾਰਟਮੈਂਟਸ ਜਾਂ ਘਰਾਂ ਨੂੰ ਬਣਾਇਆ ਜਾ ਸਕੇ, ਸੋ ਤਾਂ ਕਿ ਜਿਹੜੇ ਘਰ ਆ ਉਹ ਜਲਦੀ ਤੋਂ ਜਲਦੀ ਤੇ ਤੇਜ਼ੀ ਦੇ ਨਾਲ ਬਣਾਏ ਜਾ ਸਕਣ। ਇਸੇ ਤਰ੍ਹਾਂ ਉਹਨਾਂ ਨੇ $1 ਬਿਲੀਅਨ 30 ਦੇ ਕਰੀਬ ਸ਼ਵਲ ਰੈਡੀ ਪ੍ਰੋਜੈਕਟਸ ਜੋ ਕੈਲੀਫੋਰਨੀਆ ਹਾਊਸਿੰਗ ਐਕਸਲਰੇਟ ਦੇ ਲਈ ਦਿੱਤੇ ਗਏ ਆ, ਜੋ 2755 ਦੇ ਕਰੀਬ ਨਵੇਂ ਘਰ ਬਣਾਉਣਗੇ। ਸੋ ਪੂਰਾ ਜ਼ੋਰ ਗਵਰਨਰ ਦਾ ਹੁਣ ਲੱਗਾ ਆ ਵੀ ਜਲਦੀ ਤੋਂ ਜਲਦੀ ਹੋਰ ਘਰ ਬਣਾਏ ਜਾਣ, ਤਾਂ ਕਿ ਜੋ ਸ਼ਾਰਟੇਜ ਹੈਗੀ ਆ ਉਸ ਨੂੰ ਪੂਰਾ ਕੀਤਾ ਜਾ ਸਕੇ। AV 2011 ਇਹ ਅਸੈਂਬਲੀ ਮੈਂਬਰ ਬਫੀ ਵਿਕਸ ਓਕਲੈਂਡ ਤੋਂ ਤੇ SV6 ਬਾਈ ਸੈਨੇਟਰ ਐਨਾ ਕੈਬਲਰੋ ਜੋ ਮਰਸਡ ਤੋਂ ਆ, ਇਹਨਾਂ ਨੇ ਇਹ ਬਿੱਲ ਕ੍ਰੀਏਟ ਕੀਤਾ ਸੀ। ਜੀ, ਸੋ ਪਬਲਿਕ ਟ੍ਰਾਂਜ਼ਿਟ ਏਰੀਆਜ਼ ਦੇ ਨਜ਼ਦੀਕ ਤੇ ਇਹਨਾਂ ਥਾਵਾਂ ਦੇ ਉੱਤੇ ਖਾਲੀ ਪਏ ਥਾਵਾਂ ਦੇ ਉੱਤੇ ਜਿਹੜਾ ਆ ਉਹ ਚੀਜ਼ ਹੋਊਗਾ। 2755 ਨਵੇਂ ਘਰ ਇਸ ਬਿੱਲ ਦੇ ਤਹਿਤ ਬਣਨ ਦੀਆਂ ਉਮੀਦ ਆ। ਗਵਰਨਰ ਨਿਊਸਮ, ਕਿਉਂਕਿ ਬਿੱਲਾਂ ਦਾ ਦੌਰ ਚੱਲ ਰਿਹਾ, 30 ਤਰੀਕ ਤੱਕ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਸਾਈਨ ਕਰਨੇ ਆ। ਸੋ ਗਵਰਨਰ ਨਿਊਸਮ ਨੇ ਇੱਕ ਹੋਰ ਨਵਾਂ ਬਿੱਲ ਅੱਜ ਉਸ ਨੂੰ ਕਾਨੂੰਨ ਜਿਹੜਾ ਉਹ ਬਣਾ ਦਿੱਤਾ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਸਕੂਲਾਂ ਨੂੰ ਇਹ ਹੁਣ ਹਦਾਇਤਾਂ ਆ ਵੀ ਉਹਨਾਂ ਨੂੰ ਅਮਰੀਕਨ ਮੇਡ ਫੂਡ ਹੀ ਪਰਚੇਜ਼ ਕਰਨਾ ਪਊਗਾ। ਸੋ ਜਿੰਨੀਆਂ ਵੀ ਪਬਲਿਕ ਇੰਸਟੀਟਿਊਸ਼ਨਸ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੂੰ ਅਮਰੀਕਨ ਮੇਡ ਫੂਡ ਪ੍ਰੋਡਕਟਸ ਦੇ ਲਈ ਹੀ ਜਿਹੜਾ ਉਹ ਹੋਊਗਾ। 1 ਜਨਵਰੀ 2024 ਤੋਂ ਇਹ ਲਾਗੂ ਹੋਣ ਜਾ ਰਿਹਾ ਹੈ। ਸੈਨੇਟ ਬਿੱਲ 490 ਦੇ ਤਹਿਤ ਪਬਲਿਕ ਇੰਸਟੀਟਿਊਸ਼ਨਸ ਜਿਨ੍ਹਾਂ 'ਚ ਸਕੂਲ ਵੀ ਜਿਹੜਾ ਉਹ ਆਉਂਦਾ ਆ, ਉਹ ਹੁਣ ਅਮਰੀਕਨ ਮੇਡ ਫੂਡ ਜਿਹੜੇ ਉਹ ਖਰੀਦਣਗੇ, ਅਨਲੈਸ 25% ਜਿਹੜੀ ਜੇ 25% ਤੋਂ ਵੱਧ ਜਿਹੜੀ ਕਾਸਟ ਆ ਉਹ ਇੰਪੋਰਟਡ ਵਨਸ ਦੀ ਜਿਹੜੀ ਉਹ ਹੁੰਦੀ ਆ। ਸੋ ਕਹਿੰਦੇ ਵੀ ਇਸ ਦੇ ਨਾਲ ਜਿਹੜੇ ਅਮਰੀਕਨ ਇੱਥੋਂ ਦੇ ਬਿਜ਼ਨਸਿਸ ਆ ਉਹਨਾਂ ਨੂੰ ਵਧਾਵਾ ਮਿਲੂਗਾ, ਖਾਸ ਕਰਕੇ ਕੈਲੀਫੋਰਨੀਆ ਦੀ ਐਗਰੀਕਲਚਰ ਇੰਡਸਟਰੀ ਤੇ ਐਗਰੀਕਲਚਰ ਵਰਕਰਸ ਦਾ ਵੀ ਇਸ ਦੇ ਵਿੱਚ ਬੈਨੀਫਿਟ ਜਿਹੜਾ ਉਹ ਹੋਊਗਾ, ਤੇ ਅਮਰੀਕਨ ਮੇਡ ਜਿਹੜਾ ਫੂਡ ਆ ਉਹੀ ਲੋਕਾਂ ਤੱਕ ਜਾਊਗਾ। ਸੋ ਬਿੱਲ ਦੇ ਆਥਰ ਸੈਨੇਟਰ ਐਨਾ ਕੈਬਲਰੋ, ਜਿਹੜੇ ਕਿ ਸਲੀਨਸ ਵੈਲੀ ਤੋਂ ਨੇ ਤੇ ਸੈਨ ਮਕੀਨ ਵੈਲੀ ਦੇ ਵਿੱਚ, ਉਹਨਾਂ ਨੇ ਕਿਹਾ ਸੀਗਾ ਵੀ 611 ਮਿਲੀਅਨ ਜਿਹੜੇ ਸਕੂਲ ਡਿਸਟ੍ਰਿਕਟਸ ਨੂੰ
ਇਸ ਨੂੰ ਕਵਰ ਕਰਨ ਦੇ ਲਈ ਐਕਸਟਰਾ ਕਾਸਟ ਦੇ ਵਿੱਚ ਦਿੱਤੇ ਜਾਣਗੇ।